ਇੱਕ ਨਾਲ ਦੇ ਨਾਲ ਭਾਰਤੀ ਮੂਲ ਦਾ ਜਿਹੜਾ US ਕਾਉਂਸਲਰ ਸੀਗਾ ਸਦੀਕੀ ਕਰਕੇ, ਉਹ ਹੈਦਰਾਬਾਦ ਚੇਨਈ ਵਾਲੇ ਪਾਸੇ ਉਹ ਕਹਿੰਦਾ ਵੀ ਮੈਂ ਪੋਸਟਡ ਰਿਹਾ ਆ। ਉਹਨੇ ਕਿਹਾ ਵੀ H1B ਦੇ ਵਿੱਚ ਤਾਂ ਸ਼ਰੇਆਮ ਸਿੱਧਾ ਹੀ ਜਿਹੜਾ ਉਹ ਫਰਾਡ ਚੱਲ ਰਿਹਾ ਆ। ਉਹਦਾ ਆਪਣਾ ਜਿਹੜਾ ਇਹ ਬਿਆਨ ਆ, ਅਮਰੀਕੀ ਜਿਹੜੇ ਕਾਉਂਸਲਰ ਆਫਿਸਰ ਆ ਭਾਰਤੀ ਮੂਲ ਦਾ ਆ, ਉਹ ਕਹਿੰਦੇ ਵੀ ਉਹ ਬੀਬੀ ਸੀ ਇਹ ਜਿਹੜੀ ਜਿਹਦਾ ਨਾਮ ਮਵੇਸ਼ ਸਦੀਕੀ ਆ। ਹਾਂਜੀ ਸੌਰੀ, ਸੋ ਉਹ US ਡਿਪਲੋਮੇਟ ਰਹੀ ਆ ਚੇਨਈ ਵਾਲੇ ਆਫਿਸ। ਹਾਂਜੀ, ਕਾਉਂਸਲਰ ਆਫਿਸਰ ਜਿਹੜੀ ਉਹ ਕਹਿੰਦਾ ਇੰਨਾ ਫਰਾਡ ਆ, ਝੂਠੀਆਂ ਡਿਗਰੀਆਂ, ਝੂਠੇ ਐਕਸਪੀਰੀਅੰਸ ਲੈਟਰ, ਝੂਠੇ ਮੈਡੀਕਲ, ਹਰ ਇੱਕ ਚੀਜ਼ ਝੂਠ ਕਹਿੰਦੇ ਵੀ ਉਹਦੇ ਵਿੱਚ ਚੱਲ ਰਹੀ ਆ। ਉਹਨੇ ਤਾਂ ਇੱਥੋਂ ਤੱਕ ਵੀ ਕਿਹਾ ਆ ਇਸ ਕਾਉਂਸਲਰ ਆਫਿਸਰ ਨੇ ਵੀ ਜਿਹੜੇ ਇੰਡੀਆ ਦੇ ਵਿੱਚ ਉਹਨਾਂ ਕੰਪਨੀਆਂ ਦੇ HR ਤੇ ਉਹਨਾਂ ਹੀ ਕੰਪਨੀਆਂ ਦੇ ਬਰਾਬਰ ਦੇ HR ਜਿਹੜੇ ਇਹਨਾਂ ਅਮਰੀਕਾ ਦੇ ਵਿੱਚ ਬੈਠੇ ਆ, ਸਾਰੇ ਝੂਠ ਦਾ ਪਲਾਂਦਾ ਜਿਹੜਾ ਆ ਉਹ ਬਣਾਈ ਬੈਠੇ ਆ। ਸੋ ਇਹਨਾਂ ਦੀ ਬਹੁਤ ਪੈਸੇ ਦੇ ਕੇ ਜਿੱਦਾਂ ਫਰੈਂਡਸ਼ਿਪ ਦੇ ਨਾਲ ਜੌਬ ਆਫਰ ਲੈਟਰ ਲੈ ਲੈ। H1 ਵੀ ਕਲੇਮ ਕਰ ਰਿਹਾ ਵੀ ਕੰਪਿਊਟਰ ਸਾਇੰਸ ਡਿਗਰੀਜ਼ ਆ, ਉਹਨਾਂ ਦਾ ਕੋਰਸ ਵਰਕ ਕੁਝ ਹੁੰਦਾ ਨਹੀਂ ਜਿੱਥੇ ਜੌਬ ਲੈਣੀ ਹੈਗੀ ਆ, ਜਦ ਕਿ ਕਹਿੰਦੇ USA ਦੇ ਵਿੱਚ ਜਿਹੜੇ ਸਟੂਡੈਂਟਸ ਆ ਉਹਨਾਂ ਦਾ ਉਸ ਫੀਲਡ 'ਚ ਐਕਸਪੀਰੀਅੰਸ ਵੀ ਆ, ਉਹਨਾਂ ਨੂੰ ਜੌਬਸ ਨਹੀਂ ਮਿਲਦੀ ਹੈਗੀ। ਨਕਲੀ ਕਹਿੰਦੇ ਵੀ ਐਕਸਪੀਰੀਅੰਸ ਜਿਹੜਾ ਉਹ ਬਣਾ ਕੇ ਉਹ ਸਾਰਾ ਕੁਝ ਚੱਲ ਰਿਹਾ। ਇਹ ਗੋਰਖ ਧੰਦਾ ਇੱਥੇ ਵੀ ਚੱਲਦਾ, ਸਭ ਨੂੰ ਹੀ ਪਤਾ ਆ ਇਸ ਚੀਜ਼ ਦੇ ਵਿੱਚ। ਸੋ ਹੁਣ ਇਹ ਪਤਾ ਨਹੀਂ ਵੀ ਇਹਦੇ ਵਿੱਚ ਹੁਣ ਅਗਲੀ ਵਾਰੀ H1B ਵਾਲਿਆਂ ਦੀ ਕਿਸ ਐਂਗਲ ਤੋਂ ਜਿਹੜੀ ਉਹ ਆ ਸਕਦੀ ਆ। ਪਰ ਇਮੀਗ੍ਰੇਸ਼ਨ ਦੀ ਤਾਂ ਛਾਨਣੀ ਇੰਨੀ ਜਿਹੜੀ ਹਰਜੋਤ ਸਿੰਘ ਦੀ ਇਹਨਾਂ ਨੇ ਬਰੀਕ ਕਰ ਦਿੱਤੀ ਆ ਵੀ ਕੰਮ ਤੁਹਾਡੇ ਲਈ ਛੋਟੀ ਜਿਹੀ ਵੀ ਗਲਤੀ ਕਾਫੀ ਮਹਿੰਗੀ ਜਿਹੜੀ ਉਹ ਸਾਬਤ ਹੋ ਸਕਦੀ ਆ। ਹਾਂ, ਬਾਅਦ ਦੇ ਵਿੱਚ ਅਦਾਲਤਾਂ ਕੀ ਕਰਦੀਆਂ, ਕੀ ਹੁੰਦਾ ਆ, ਕੋਈ ਹੋਰ ਸਰਕਾਰ ਆਉਂਦੀ ਆ ਉਹ ਲੀਨੀਅੰਸੀ ਰੱਖਦੀ ਨਹੀਂ ਰੱਖਦੀ, ਉਹ ਉਦੋਂ ਦੀ ਗੱਲ ਆ। ਪਰ ਮੌਜੂਦਾ ਵਕਤ ਜਿਹੜਾ ਰਾਈਟ ਨਾਓ ਜਿਹੜਾ ਸਮਾਂ ਆ ਉਹਦੇ ਵਿੱਚ ਕੰਮ ਜਿਹੜਾ ਪੂਰਾ ਸਖਤ ਹੀ ਇਸ ਟਾਈਮ ਚੱਲ ਰਿਹਾ ਹੈਗਾ ਆ। ਗਲਤੀਆਂ ਦਾ ਭਾਈ ਪਰਹੇਜ਼ ਕਰੋ, ਗਲਤੀਆਂ ਨਾ ਕਰੋ, ਲੈਣੇ ਦੇ ਦੇਣੇ ਜਿਹੜੇ ਇਸ ਦੇ ਵਿੱਚ ਤੁਹਾਨੂੰ ਪੈ ਸਕਦੇ। ਸੋ ਇਹ ਜਿਹੜੀ ਬੀਬੀ ਆ ਇਹ US ਦੀ ਡਿਪਲੋਮੇਟ ਸੀ, ਚੇਨਈ ਆਫਿਸ ਸੀ। ਕਹਿੰਦੀ ਜਦੋਂ ਸ਼ੁਰੂ ਹੋਇਆ ਸੀ ਨਾ ਪ੍ਰੋਗਰਾਮ 20 ਸਾਲ ਪਹਿਲਾਂ, ਉਹ ਪਹਿਲਿਆਂ ਦੇ ਵਿੱਚੋਂ ਇਹ ਉੱਥੇ ਡਿਪਲੋਮੇਟ ਲੱਗੀ ਹੋਈ ਸੀ। ਤੇ ਉਹ ਕਹਿੰਦੀ ਵੀ ਜਿਹੜਾ ਹੇਲੋ ਇਫੈਕਟ ਚੱਲ ਰਿਹਾ ਇੰਡੀਅਨ ਐਪਲੀਕੈਂਟਸ ਦੇ ਵਿੱਚ ਬ੍ਰਾਈਬਰੀ ਦਾ, ਰਿਸ਼ਵਤ ਦਾ, ਇਹ ਕਹਿੰਦੇ ਵੀ ਇੱਕ ਤਰ੍ਹਾਂ ਨਾਲ ਕਲਚਰਲ ਨਾਰਮਲਾਈਜੇਸ਼ਨ ਆਫ ਫਰਾਡ ਹੈਗਾ ਆ। ਇੰਡੀਅਨ ਮੈਨੇਜਰਸ ਜਿਹੜੇ ਆ ਉਹ ਆਪਣਾ ਹੀ ਉਹਨੀ ਹਾਇਰਿੰਗ ਨੈਟਵਰਕ ਕੀਤਾ ਹੋਇਆ ਹੈਗਾ ਆ, ਉਹਦੇ ਚ ਅਮਰੀਕਨਸ ਨੂੰ ਹਾਇਰ ਨਹੀਂ ਕਰਦੇ ਤੇ ਆਪੇ ਝੂਠੇ ਐਕਸਪੀਰੀਅੰਸ ਬਣਾ ਕੇ, ਝੂਠੀਆਂ ਡਿਗਰੀਆਂ ਬਣਾ ਕੇ ਸਾਰਾ ਕੁਝ ਜਿਹੜਾ ਹੈ ਸ਼ੋਅ ਕਰ ਰਿਹਾ। ਸੋ ਹੁਣ ਕਈ ਪੁਆਇੰਟ ਵੀ ਦਿੱਤੇ ਹੈਗੇ ਆ ਆਪਣੇ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਵੀ ਇਹ ਜਿਹੜੇ ਇਹ ਪੂਰੀ ਵੈਰੀਫਾਈ ਕਰੋ, ਡਿਗਰੀਆਂ ਵੈਰੀਫਾਈ ਕਰੋ, ਤੇ ਸਭ ਤੋਂ ਵੱਧ ਇਹ ਆ ਵੀ ਜਿੱਥੇ ਕੰਮ ਕਰਦੇ ਆ H1B ਵੀਜ਼ੇ ਵਾਲੇ, ਸਾਈਟ ਵਿਜ਼ਿਟ ਕਰੋ ਤਾਂ ਕਿ ਸਾਨੂੰ ਪਤਾ ਲੱਗੇ ਵੀ ਉਹ ਜਿਹੜਾ ਕੰਮ ਕਰ ਰਿਹਾ ਉਹ ਉਹਨਾਂ ਦੀ ਡਿਗਰੀ ਦੇ ਮੁਤਾਬਕ ਹੀ ਆ। ਇੱਕ ਵਕੀਲ ਨੇ ਤਾਂ ਸੋਸ਼ਲ ਮੀਡੀਆ ਦਾ ਥੋੜਾ ਜਿਹਾ ਐਡ ਕਰਦੇ ਫਿਰ ਬ੍ਰੇਕ ਲੈਣੀ ਆ। ਹਾਂਜੀ, ਉਹ ਕਿਉਂਕਿ ਕਈ ਸੋਚਦੇ ਹੋਣੇ ਵੀ ਅਸੀਂ ਜੀ ਡਿਲੀਟ ਕਰ ਦਾਂਗੇ, ਕਹਿੰਦੇ ਵੀ 5 ਸਾਲਾਂ ਦਾ ਚਾਹੇ ਤੁਸੀਂ ਡਿਲੀਟ ਵੀ ਕਰ ਦਿੱਤਾ ਤੇ ਉਹ ਸਾਰਾ ਜਿਹੜਾ ਉਹ ਉਹਨਾਂ ਨੂੰ ਇਨਫੋਰਮੇਸ਼ਨ ਮਿਲ ਜਾਣੀ ਹੈਗੀ ਆ। ਸੋ ਡਿਲੀਟ ਕਰਨ ਦਾ ਵੀ ਕੋਈ ਫਾਇਦਾ ਨਹੀਂ ਹੋਣਾ ਹੈਗਾ। ਇੱਕ ਵਕੀਲ ਦੇ ਮੁਤਾਬਕ ਕਹਿੰਦਾ ਵੀ ਸੋਸ਼ਲ ਮੀਡੀਆ ਤਾਂ ਇੱਕ ਤਰ੍ਹਾਂ ਦਾ ਬਹਾਨਾ ਹੀ ਬਣਾ ਰਹੀ ਹੈ ਟਰੰਪ ਐਡਮਿਨਿਸਟ੍ਰੇਸ਼ਨ ਵੀ ਇਹ ਵੀਜ਼ਾ ਨਹੀਂ ਦੇਣਾ ਚਾਹੁੰਦੇ ਕਿਸੇ ਤਰ੍ਹਾਂ ਦਾ, ਨਾਨ ਇਮੀਗ੍ਰੈਂਟ ਵੀਜ਼ਾ ਪ੍ਰੋਗਰਾਮ ਜਿਹੜਾ ਆ ਬੰਦ ਕਰਨਾ, ਉਸ ਨੂੰ ਜਿਹੜਾ ਰੋਕਣਾ ਚਾਹੁੰਦੇ ਆ। ਠੀਕ ਹੈ ਕਿ ਨਹੀਂ? ਨਾਨ ਇਮੀਗ੍ਰੈਂਟ, ਸੋ ਨਾਨ ਇਮੀਗ੍ਰੈਂਟ ਤੁਸੀਂ ਸਮਝਦੇ ਆ ਚਾਹੇ ਉਹ H1B ਵੀਜ਼ੇ ਤੇ ਆ ਜਾਂ ਸਟੂਡੈਂਟ ਵੀਜ਼ਾ ਆ, ਚਾਹੇ ਤੁਸੀਂ ਪੋਲੀਟੀਕਲ ਅਸਾਈਲਮ ਤੇ ਆਏ ਆ, ਬਾਅਦ ਦੇ ਵਿੱਚ ਤੁਹਾਡਾ ਉਹ ਚੇਂਜ, ਉਹ ਤਾਂ ਵੀਜ਼ਾ ਹੀ ਨਹੀਂ ਹੁੰਦਾ ਨਾ ਅਸਾਈਲਮ। ਸੋ ਕਹਿੰਦੇ ਵੀ ਐਜ਼ ਲੌਂਗ ਐਜ਼ ਤੁਸੀਂ ਬਾਰਡਰ ਤੋਂ ਬਾਹਰ ਆ, ਕਹਿੰਦੇ ਵੀ ਇੰਨਾ ਜ਼ਿਆਦਾ ਟਰੰਪ ਐਡਮਿਨਿਸਟ੍ਰੇਸ਼ਨ ਪਾਵਰਫੁਲ ਬਣ ਗਿਆ ਬਾਰਡਰ ਦੇ ਉੱਤੇ। ਬਾਰਡਰ ਦਾ ਮਤਲਬ ਇਹ ਨਹੀਂ ਵੀ ਮੈਕਸੀਕੋ ਅਮਰੀਕਾ ਦਾ ਬਾਰਡਰ ਦਾ ਮਤਲਬ ਇਹ ਆ ਵੀ ਚਾਹੇ ਤੁਸੀਂ ਇੰਡੀਆ ਤੋਂ ਵੀ ਫਲਾਈਟ ਲੈ ਕੇ ਇੱਥੇ ਆ ਰਹੇ ਆ, ਕੈਨੇਡਾ ਤੋਂ ਵੀ ਆ ਰਹੇ ਹੈਗੇ, ਜਦੋਂ ਅਮਰੀਕਾ 'ਚ ਐਂਟਰ ਹੋ ਰਹੇ ਹੈਗੇ ਆ ਉਸ ਟਾਈਮ ਦੇ ਉੱਤੇ ਕਹਿੰਦੇ ਵੀ ਇੰਨੀ ਪਾਵਰ ਆ ਹੁਣ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵਾਲਿਆਂ ਕੋਲ, ਤੇ ਉਹ ਕਿਸੇ ਨੂੰ ਵੀ ਸਟਾਪ ਕਰ ਸਕਦੇ ਆ ਅਮਰੀਕਾ ਦੇ ਵਿੱਚ ਐਂਟਰ ਹੋਣ ਤੋਂ। ਸੋ ਕਹਿੰਦੇ ਬਈ ਤੁਹਾਡੀਆਂ ਸਾਰੀਆਂ ਜਿਹੜੀਆਂ ਟਰੈਵਲ ਪਲਾਨਸ ਹੈਗੀਆਂ ਆ ਉਹ ਕੈਂਸਲ ਕਰ ਸਕਦੇ ਹੈਗੇ ਆ। ਸਟੇਟ ਡਿਪਾਰਟਮੈਂਟ ਨੇ ਵੀਜ਼ਾ ਅਪਾਇੰਟਮੈਂਟਸ ਆਲਰੇਡੀ ਜਿਹੜੀਆਂ ਬੰਦ ਕਰ ਦਿੱਤੀਆਂ ਹੈਗੀਆਂ, ਤੇ ਕਹਿੰਦੇ ਬਈ ਅਸੀਂ ਜਿਹੜੀਆਂ ਨੰਬਰ ਆਫ ਇੰਟਰਵਿਊਜ਼ ਹੈਗੀਆਂ ਹਰ ਰੋਜ਼ ਜਿਹੜੀਆਂ ਕਾਉਂਸਲਰ ਆਫਿਸ ਹੁੰਦੀਆਂ ਆ ਉਹ ਬਹੁਤ ਘਟਾ ਦਿੱਤੀਆਂ ਕਿਉਂਕਿ ਉਹਦੇ 'ਚ ਸੋਸ਼ਲ ਮੀਡੀਆ ਵੈਟਿੰਗ ਹੋਣੀ ਹੈਗੀ ਆ। ਦਸੰਬਰ 15 ਤੋਂ ਇਹ ਆਲਰੇਡੀ ਸ਼ੁਰੂ ਹੋ ਚੁੱਕਾ, 2 ਦਿਨ ਹੋ ਗਏ ਆ। ਸੋ ਬਹੁਤ ਵਾਰ ਕੁਛ ਕੁ ਇੰਟਰਵਿਊਜ਼ ਮੈਂ ਲੋਕਾਂ ਦੀਆਂ ਪੜ੍ਹੀਆਂ, ਕਹਿੰਦੇ ਵੀ ਅਸੀਂ ਗਏ, ਜਿੱਦਾਂ ਇੱਕ ਵਾਰੀ ਤਾਂ ਮੈਂ ਤੁਹਾਨੂੰ ਦੱਸਤੀ ਵੀ ਉਹਨੇ ਉਸੇ ਵੇਲੇ ਨਾ ਕਰਤੀ, ਦੂਜਾ ਸੀ ਉਹ ਕਹਿੰਦਾ ਵੀ ਮੇਰੀ ਸਾਰੀ ਇੰਟਰਵਿਊ ਸਹੀ ਹੋਈ ਤੇ ਉਹਨੀ ਪਰ ਰੱਖ ਲਿਆ, ਕਹਿੰਦੇ ਵੀ ਸਾਨੂੰ ਦਿਨ ਚਾਹੀਦੇ ਆ ਕੁਛ, ਅਸੀਂ ਤੁਹਾਡਾ ਸਾਰਾ ਜਿਹੜਾ ਸੋਸ਼ਲ ਮੀਡੀਆ ਆ ਉਹ ਉਹਦੇ ਥਰੂ ਜਾਣਾ ਆ,
ਫੇਰ ਤੁਹਾਨੂੰ ਅਸੀਂ ਕੰਟੈਕਟ ਕਰਾਂਗੇ। ਮੈਂ ਦੱਸਿਆ ਨਾ, ਇੱਕ ਜਣੇ ਦਾ ਅਪਰੂਵ ਸਟੇਟਸ ਸੀਗਾ, ਬਾਅਦ ਚ ਚੇਂਜ ਹੋ ਗਿਆ, ਕਹਿੰਦੇ ਵੀ 2-3 ਮਹੀਨੇ ਲਾਵਾਂਗੇ, ਹੁਣ ਆਰਾਮ ਦੇ ਨਾਲ ਵੇਟ ਕਰੋ ਜਰਾ। ਅਪਰੂਵ ਸਟੇਟਸ ਵਾਲੇ ਨੂੰ ਵੀ, ਜਿਹਨੂੰ ਕਹਿੰਦੇ ਸੀ ਵੀ ਪਾਸਪੋਰਟ ਉਹਨਾਂ ਨੇ ਰੱਖ ਲਿਆ ਸੀਗਾ, ਕਹਿੰਦੇ ਵੀ ਹੁਣ ਪੂਰੀ ਛਾਣਬੀਣ ਕਰਕੇ ਉਸ ਤੋਂ ਬਾਅਦ ਦੇ ਵਿੱਚ ਹੀ ਤੁਹਾਨੂੰ ਜਿਹੜਾ ਵਾਪਸ ਪਾਸਪੋਰਟ ਦਿੱਤਾ ਜਾਊਗਾ। ਹਾਂ ਜਾਂ ਨਾ ਆ, ਉਹ ਚੇਂਜ ਜਿਹੜੀ ਉਹ ਕੀਤੀ ਜਾ ਸਕਦੀ ਹੈ। ਸੋ ਕੰਮ ਕਾਫੀ ਜ਼ਿਆਦਾ ਤਿੱਖਾ ਜਿਹੜਾ ਇਸ ਬਾਬਤ ਚੱਲ ਰਿਹਾ। ਬ੍ਰੇਕ